ਚਰਚ ਦੇ ਵਿੱਚ ਭੰਨ-ਤੋੜ ਹੋਈ ਹੈ ਤੇ ਉਸ ਤੋਂ ਬਾਅਦ ਸਵਾਲ ਹਰ ਇੱਕ ਦੀ ਜ਼ੁਬਾਨ ਤੇ, ਹਰ ਇੱਕ ਦੇ ਜ਼ਿਹਨ ਤੇ ਇਹੀ ਹੈ ਕਿ ਕੀ ਧਰਮ ਦੀ ਆੜ ਦੇ ਵਿੱਚ ਪੰਜਾਬ ਨੂੰ ਸਿਆਸੀ ਲਾਂਬੂ ਲਾਉਣ ਦੀ ਤਿਆਰੀ ਹੈ? ਪ੍ਰਵੀਨ ਜੀ, ਬਿਲਕੁਲ। ਜੇਕਰ ਤੁਸੀਂ ਕਹੋ ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ। ਕਿ ਧਰਮ ਦੀ ਆੜ ਦੇ ਵਿੱਚ ਹੀ ਸਿਆਸੀ ਲਾਂਬੂ ਲੱਗ ਰਿਹਾ, ਜਦੋਂ ਕਿ ਹੋਣਾ ਇਹ ਚਾਹੀਦਾ ਕਿ ਧਰਮ ਦੇ ਵਿੱਚ ਸਿਆਸਤ ਦਾ ਕੋਈ ਕੰਮ ਨਹੀਂ। ਸੋ ਉਸ ਬਾਵਜੂਦ ਵੀ ਸਾਡਾ ਉਹਦਾ ਸਿਆਸੀਕਰਨ ਇੰਨੀ ਮਜ਼ਬੂਤੀ ਨਾਲ ਕਰ ਦਿੱਤਾ ਗਿਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਗੱਲ ਧਰਮ ਦੀ ਕਰ ਰਹੇ ਹਾਂ ਕਿ ਸਿਆਸੀ ਹੱਥਾਂ 'ਚ ਖੇਡ ਰਹੇ ਹਾਂ। ਸੋ ਜਦੋਂ ਪੰਜਾਬ ਦੀ ਸਥਿਤੀ ਤੋਂ ਮੈਂ ਦੇਖਦਾ ਤੇ ਦੋ ਪਹਿਲੂ ਸਮਝਣ ਵਾਲੇ ਨੇ। ਸਭ ਤੋਂ ਜਿਹੜੇ ਗੰਭੀਰ ਨੇ, ਘਟਨਾ ਵਾਪਰੀ, ਉਸ ਘਟਨਾ ਦੀ ਖਬਰ ਨਸਰ ਹੋ ਗਈ ਕਿ ਹਾਂ, ਦੋ ਮੂਰਤੀਆਂ ਖੰਡਿਤ ਕੀਤੀਆਂ ਗਈਆਂ, ਖੰਡਿਤ ਅੰਗ ਲੈ ਗਏ ਚੱਕ ਕੇ, ਉਹਦੇ ਕੰਨ ਪੱਟੀ ਤੇ ਬੰਦੂਕ ਰੱਖ ਲਈ, ਪਿਸਟਲ ਰੱਖ ਲਿਆ, ਕੁਲਾੜੀ ਨਾਲ ਤੋੜ ਫੋੜ ਕਰ ਦਿੱਤੀ। ਉਸ ਤੋਂ ਬਾਅਦ ਉਹਦੀ ਗੱਡੀ ਨੂੰ ਅੱਗ ਲਾ ਗਏ ਤੇ ਉੱਥੋਂ ਫਰਾਰ ਹੋ ਗਏ। ਉਹ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਹੀ ਇੱਕ ਨਾ ਜਿੱਥੇ ਉਹ ਕਰ ਰਹੇ ਸੀ ਆਪਣਾ ਧਾਰਮਿਕ ਸਮਾਗਮ ਈਸਾਈ ਭਾਈਚਾਰਾ, ਉੱਥੇ ਜਾ ਕੇ ਵੀ ਅਟੈਕ ਹੁੰਦਾ। ਉਹ ਕਹਿੰਦੇ ਜੀ ਨਹੀਂ, ਅਸੀਂ ਤਾਂ ਆਪਣੀ ਚਰਚਾ ਕਰ ਰਹੇ ਸੀ ਧਾਰਮਿਕ। ਉਹ ਕਹਿੰਦੇ ਨਹੀਂ ਜੀ, ਤੁਸੀਂ ਇਬਾਦਤ ਨਹੀਂ ਕਰ ਰਹੇ ਸੀ, ਤੁਸੀਂ ਧਰਮ ਪਰਿਵਰਤਨ ਦੀ ਕੋਸ਼ਿਸ਼। ਔਰ ਪੰਜਾਬ 'ਚ ਧਰਮ ਪਰਿਵਰਤਨ ਹੋ ਵੀ ਰਿਹਾ, ਇਹ 'ਚ ਕੋਈ ਦੋ ਰਾਏ ਨਹੀਂ। ਵੱਡੀ ਪੱਧਰ ਦੇ ਉੱਤੇ ਸਿੱਖ ਭਾਈਚਾਰੇ 'ਚੋਂ, ਸਿੱਖੀ ਨਾਲ ਸੰਬੰਧਿਤ ਖਾਸ ਕਰਕੇ ਉਹ ਲੋਕ ਈਸਾਈ ਬਣ ਵੀ ਰਹੇ ਨੇ। ਖਾਸ ਕਰ ਬਾਰਡਰ ਏਰੀਆ ਇਸ ਮਾਮਲੇ ਜ਼ਿਆਦਾ ਪ੍ਰਭਾਵਿਤ ਹੋ ਰਿਹਾ, ਕਿਉਂਕਿ ਉਹ ਹਮੇਸ਼ਾ ਪਛੜਿਆ ਰਿਹਾ, ਕਮਜ਼ੋਰ ਰਿਹਾ। ਉੱਥੇ ਉਹੋ ਜਿਹਾ ਵਿਕਾਸ, ਉਹੋ ਜਿਹੀਆਂ ਨੀਤੀਆਂ ਉੱਥੇ ਅਸਰ ਨਜ਼ਰ ਨਹੀਂ ਆਇਆ। ਸੋ ਉਸ ਨੂੰ ਵੀ ਲੈ ਕੇ ਈਸਾਈਆਂ ਦੇ ਪ੍ਰਚਾਰਕਾਂ ਨੇ ਉਸ ਥਾਂ ਨੂੰ ਚੁਣਿਆ। ਤੇ ਉੱਥੇ ਅੱਜ ਕੱਲ੍ਹ ਜਿਵੇਂ ਪੰਜਾਬ ਦੇ ਵਿੱਚ ਦਾਖਲ ਹੁੰਦੇ ਹੀ ਸੜਕਾਂ ਦੇ ਚੌਂ ਪਾਸਿਆਂ ਤੁਹਾਨੂੰ ਕਈ ਮਹਿਲਾਂ ਵਰਗੀਆਂ ਜਦੋਂ ਮਤਲਬ ਕਿ ਦਿਖਦੀਆਂ ਨੇ ਉਸਰੀਆਂ ਹੋਈਆਂ, ਤਾਂ ਉੱਥੋਂ ਲੱਗਦਾ ਕਿ ਹਾਂ, ਚਰਚਾਂ ਦੇ ਉੱਤੋਂ ਕਿ ਇਹਦੇ ਲਈ ਇੱਥੇ ਉਹਨਾਂ ਦੀ ਵੱਡੀ ਥਾਂ ਬਣ ਗਈ। ਪਰ ਇਸ ਨੂੰ ਲੈ ਕੇ ਜਿਹੋ ਜਿਹਾ ਟਕਰਾਅ ਹੋਇਆ, ਪਹਿਲਾਂ ਉੱਥੇ ਜਾ ਕੇ ਕੁੱਟਮਾਰ ਹੋਣੀ ਤੇ ਫਿਰ ਉੱਧਰ ਜਥੇਦਾਰ ਸਾਹਿਬ ਦਾ ਸਾਹਮਣੇ ਆ ਜਾਣਾ ਕਿ ਨਹੀਂ, ਪਰਚੇ ਰੱਦ ਕਰਾ ਕੇ ਰਵਾਂਗੇ। ਉੱਧਰ ਉਹ ਕਹਿੰਦੇ ਧਰਨੇ ਤੇ ਬੈਠੇ ਆ, ਪਰਚੇ ਕਰਾ ਕੇ ਰਵਾਂਗੇ। ਇੱਧਰ ਹੁਣ ਉਸ ਤੋਂ ਬਾਅਦ ਤਾਜ਼ਾ ਇਹ ਘਟਨਾ ਸਾਹਮਣੇ ਆ ਜਾਣੀ। ਸੋ ਇਹ ਸਾਰੀਆਂ ਘਟਨਾਵਾਂ ਕਿਤੇ ਸਿਰਫ ਇੰਨਾ ਕੁ ਦੇਖਣ ਨੂੰ ਹੋ ਸਕਦਾ ਕਿਸੇ ਨੂੰ ਲੱਗਦੀਆਂ ਹੋਣ ਕਿ ਸਿਰਫ ਦੋ ਟਕਰਾਏ ਜੀ ਦੋ ਸੰਗਠਨਾਂ ਦੇ ਵਿੱਚ, ਦੋ ਲੋਕਾਂ ਦੇ ਵਿੱਚ। ਨਹੀਂ ਜਨਾਬ ਜੀ, ਇਹਦਾ ਅਸਰ ਪੰਜਾਬ ਦੇ ਪਿੰਡਾਂ ਸ਼ਹਿਰਾਂ ਚੋਂ ਨਿਕਲ ਕੇ ਭਾਰਤ ਦੇ ਹਰ ਸੂਬੇ ਤੱਕ ਜਾ ਰਿਹਾ, ਔਰ ਉਹਦਾ ਅਸਰ ਭਾਰਤ ਤੋਂ ਨਿਕਲ ਕੇ ਵਿਦੇਸ਼ਾਂ ਤੱਕ ਜਾ ਰਿਹਾ। ਜੀ ਬਿਲਕੁਲ। ਸੋ ਜਦੋਂ ਚਰਚ ਤੇ ਹਮਲਾ ਹੁੰਦਾ ਹੈ ਤਾਂ ਦੁਨੀਆ ਭਰ ਦੇ ਵਿੱਚ ਜਿਹੜੇ ਈਸਾਈ ਮੁਲਕ ਨੇ ਜਾਂ ਈਸਾਈ ਨੂੰ ਮੰਨਣ ਵਾਲੀ ਮੱਤ ਵਾਲੇ ਜਿੱਥੇ ਲੋਕ ਬੈਠੇ ਨੇ, ਉੱਥੇ ਸਮੁੱਚਾ ਪੰਜਾਬੀ ਔਰ ਭਾਰਤੀ ਭਾਈਚਾਰਾ ਨਿਸ਼ਾਨੇ ਤੇ ਆਉਂਦਾ ਜੀ। ਉੱਥੇ ਜਦੇ ਉਹਨਾਂ ਦੀ ਨਜ਼ਰ ਜਾਂਦੀ ਹੈ, ਇਹ ਭਾਰਤ ਸੇ ਆਏ, ਭਾਰਤ ਮੇਂ ਐਸਾ ਹੋ ਰਿਹਾ। ਸੋ ਆਹ ਜਿਹੜਾ ਫਿਕਰਮੰਦੀ ਹੈ ਉਸ ਨੂੰ ਸੋਚਣ ਦੀ ਲੋੜ ਹੈ। ਇਸੇ ਤਰ੍ਹਾਂ ਜਦੋਂ ਇੱਥੇ ਟਕਰਾਅ ਵਾਲੀ ਸਥਿਤੀ ਹੁੰਦੀ ਹੈ ਤਾਂ ਜਿਹੜਾ ਵੀ ਪੰਜਾਬੀ ਬਾਹਰ ਬੈਠਾ ਜਾਂ ਜਿਹੜੇ ਸਿੱਖ ਬਾਹਰ ਬੈਠੇ ਨੇ ਪੰਜਾਬ ਤੋਂ ਬਾਹਰ, ਚਾਹੇ ਉਹ ਦਿੱਲੀ 'ਚ ਬੈਠੇ ਨੇ, ਚਾਹੇ ਉਹ ਕੇਰਲਾ 'ਚ ਬੈਠੇ ਨੇ, ਚਾਹੇ ਉਹ ਮਹਾਰਾਸ਼ਟਰ 'ਚ ਬੈਠੇ ਨੇ, ਚਾਹੇ ਉਹ ਕਿਸੇ ਹੋਰ ਸੂਬਿਆਂ 'ਚ ਬੈਠੇ ਨੇ, ਸੋ ਉੱਥੇ ਜਿੱਥੇ ਹੁੰਦਾ ਫਿਰ ਉੱਥੇ ਉਹਨਾਂ ਲਈ ਖਤਰਾ ਖੜਾ ਹੁੰਦਾ। ਸੋ ਇਸ ਲਈ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਕਿ ਇਹਦਾ ਅਸਰ ਕਿਸ ਰੂਪ 'ਚ ਕਿੱਥੇ ਜਾਣਾ। ਸੋ ਅਸੀਂ ਤੱਤੇ ਹੋ ਕੇ, ਗਰਮ ਹੋ ਕੇ ਕਈ ਵਾਰ ਅਜਿਹੀ ਘਟਨਾ ਨੂੰ ਅੰਜਾਮ ਦੇ ਲੈਂਦੇ ਹਾਂ ਕਿ ਸਾਨੂੰ ਲੱਗਦਾ ਕਿ ਹਾਂ, ਅਸੀਂ ਆਪਣੇ ਧਰਮ ਦੇ ਚੱਕਰ ਦੇ ਵਿੱਚ ਆ ਕੁਛ ਕਰ ਰਹੇ ਹਾਂ, ਸਾਡੇ ਧਰਮ ਨੂੰ ਜਿਹੜੀ ਢਾਲ ਆ ਰਹੀ ਹੈ ਅਸੀਂ ਉਹਦੇ ਲਈ ਕਰ ਰਹੇ ਹਾਂ, ਪਰ ਉਹਦਾ ਨੁਕਸਾਨ ਸਾਡੇ ਹੀ ਭਾਈਚਾਰੇ ਨੂੰ ਕਿੱਥੇ ਕਿੱਥੇ ਚੁੱਕਣਾ ਪੈਂਦਾ, ਕਈ ਵਾਰ ਅਸੀਂ ਉਹਦੇ ਪਰ ਗੌਰ ਨਹੀਂ ਕਰਦੇ। ਸੋ ਇਹ ਮਸਲਾ ਬਹੁਤ ਸੰਵੇਦਨਸ਼ੀਲ ਹੈ, ਇਸ ਲਈ ਇਸ ਨੂੰ ਧਰਮ ਤੋਂ ਹੀ, ਧਰਮ ਦੇ ਐਂਗਲ ਤੋਂ ਹੀ ਦੇਖਣਾ ਪਏਗਾ। ਜਦੋਂ ਇਹਨੂੰ ਰਾਜਨੀਤਿਕ ਐਂਗਲ ਦਿੱਤਾ ਜਾਂਦਾ ਫਿਰ ਹੋਰ ਖਤਰਾ ਖੜਾ। ਇਹ ਘਟਨਾਕ੍ਰਮ ਰਾਜਨੀਤਿਕ ਪਾਰਟੀਆਂ ਨੂੰ ਬਹੁਤ ਫਾਇਦਾ ਦਿੰਦਾ, ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਜਾਂ ਬੀਜੇਪੀ ਨੂੰ, ਉਹਨਾਂ ਨੂੰ ਬਹੁਤ। ਭਾਜਪਾ ਜਿੱਥੇ ਜਿੱਥੇ ਸੂਬਿਆਂ 'ਚ ਆਈ ਆ, ਉਹਨਾਂ ਦੇ ਉਹ ਸੂਬਿਆਂ 'ਚ ਆਮਦ ਤੋਂ ਪਹਿਲਾਂ ਉੱਥੇ ਅਜਿਹੀ ਧਾਰਮਿਕ ਹਿੰਸਾ ਹੋਈ ਆ। ਜੀ ਜੀ ਜੀ, ਬਿਲਕੁਲ ਸਹੀ ਹੈ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਹਿੰਦੇ ਕਿ ਇਹਦੇ ਪਿੱਛੇ ਬੀਜੇਪੀ ਹੈ। ਇਹਦਾ ਮਤਲਬ ਇਹ ਹੈ ਕਿ ਜਿੱਥੇ ਅਜਿਹੀ ਘਟਨਾ ਵਾਪਰ ਜਾਂਦੀ ਹੈ, ਉਸ ਤੋਂ ਬਾਅਦ ਬੀਜੇਪੀ ਨੂੰ ਕੈਸ਼ ਕਰਨ ਦਾ ਮੌਕਾ ਮਿਲ ਜਾਂਦਾ, ਭਾਜਪਾ ਨੂੰ ਉਹਦੇ ਉੱਤੇ ਆਪਣੀ ਰਾਜਨੀਤਿਕ ਇਮਾਰਤ ਖੜੀ ਕਰਨ ਦਾ ਮੌਕਾ ਮਿਲ ਜਾਂਦਾ। ਸੋ ਇਸ ਲਈ ਪੰਜਾਬ ਨੂੰ ਸੋਚਣਾ ਚਾਹੀਦਾ ਕਿ ਸਾਡੇ ਹੀ ਲੋਕ ਨੇ, ਸਾਡੇ ਹੀ ਪੰਜਾਬੀ ਨੇ, ਜੇ ਉਹ ਈਸਾਈ ਬਣ ਰਹੇ ਨੇ ਤਾਂ ਕਿਉਂ ਬਣ ਰਹੇ ਨੇ, ਇਹਦੇ ਉੱਤੇ ਆਪਣੇ ਘਰੇ ਬੈਠ ਕੇ ਸੋਚਣਾ ਪਏਗਾ ਜੀ। ਸੋ ਹੁਣ ਦਿੱਲੀ ਵਾਲੀ ਜਿਹੜੀ ਕਮੇਟੀ ਬਣ ਕੇ ਆਈ ਆ ਨਵੀਂ ਪੰਜਾਬ ਦੇ ਵਿੱਚ, ਉਹ ਹੁਣ ਕੱਲ 2-3 ਦਿਨਾਂ ਦੀਆਂ ਫੋਟੋਆਂ ਪਾ ਰਹੀ ਹੈ, ਅਸੀਂ 80 ਪਰਿਵਾਰ ਵਾਪਸ ਲਿਆਂਦੇ, ਅਸੀਂ 40 ਪਰਿਵਾਰ ਵਾਪਸ ਲਿਆਂਦੇ। ਹੁਣ ਉਹ ਕਿਹੜੀ ਭੂਮਿਕਾ ਨਾਲ ਵਾਪਸ ਲਿਆ ਰਹੇ ਨੇ? ਉਹ ਕੰਮ ਪੰਜਾਬ ਦੀ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਕਰ ਸਕੀ ਜੀ? ਜੇ ਉਹ ਕਰ ਰਹੇ ਨੇ ਤਾਂ ਇਹ ਕਿਉਂ ਨਹੀਂ ਕਰ ਸਕੇ? ਹੁਣ ਉਸ ਦਿਨ ਦੀ ਚਰਚਾ ਚੱਲੀ ਜਾਂਦੀ ਹੈ ਕਿ ਇੱਥੇ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਕਿ ਲਓ ਜੀ, ਅਸੀਂ ਇੰਨੇ ਕਰੋੜ ਫੁੱਲਾਂ ਤੇ ਲਾਏ, ਇੰਨੇ ਕਰੋੜ ਅਸੀਂ ਸਜਾਵਟ ਤੇ ਲਾਏ, ਇੰਨੇ ਕਰੋੜ ਅਸੀਂ ਆਹ ਚੀਜ਼ਾਂ ਦੇ ਖਰਚੇ, ਤੇ ਉੱਥੇ ਥੱਲੇ ਸੋਸ਼ਲ ਮੀਡੀਆ ਤੇ
ਪੰਜਾਬ ਦੇ ਲੋਕ ਹੀ, ਸਿੱਖ ਭਾਈਚਾਰੇ ਦੇ ਬੰਦੇ ਹੀ ਥੱਲੇ ਕਮੈਂਟ ਕਰੀ ਜਾਂਦੇ ਨੇ ਕਿ ਭਾਈ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਜਿਹੜੇ ਬੱਚੇ ਡਿਗਰੀਆਂ ਨਹੀਂ ਲਿਜਾ ਪਾ ਰਹੇ, ਬੇਸ਼ੱਕ ਇਹ ਕੰਮ ਸਰਕਾਰਾਂ ਦਾ ਹੁੰਦਾ ਪਰ ਗੁਰੂ ਦੀ ਗੋਲਕ ਗਰੀਬ ਦਾ ਮੂੰਹ। ਸੋ ਉਹਦੇ ਲਈ ਜੇਕਰ ਇਹ ਚੀਜ਼ਾਂ ਹੱਲ ਹੋ ਜਾਣ ਤਾਂ ਉਹਦੇ ਨਾਲ ਉਹ ਕਿਉਂ ਦੂਸਰੇ ਪਾਸੇ ਜਾਣਗੇ, ਕਿਉਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪ੍ਰਵੀਨ ਜੀ। ਉਧਰੋਂ ਧਰਮ ਪ੍ਰਚਾਰ ਦੇ ਨਾਲ ਨਾਲ ਲਾਲਚ ਦੀ ਡੋਜ਼ ਵੀ ਦਿੱਤੀ ਜਾਂਦੀ ਹੈ ਕਿ ਭਾਈ ਤੁਸੀਂ ਈਸਾਈ ਬਣ ਜਾਓ, ਤੁਹਾਡਾ ਘਰ ਪੱਕਾ, ਤੁਹਾਡੀ ਕੋਠੀ ਪੈ ਜੂ, ਤੁਹਾਡਾ ਮਹਿਲ ਪੈ ਜੂ, ਤੁਹਾਨੂੰ ਜ਼ਮੀਨ ਮਿਲ ਜੂ, ਤੁਹਾਡਾ ਬੱਚਾ ਬਾਹਰ ਚਲ ਜੂ, ਤੁਹਾਡੇ ਬੱਚੇ ਨੂੰ ਨੌਕਰੀ ਮਿਲ ਜੂ, ਤੁਹਾਡੇ ਬਜ਼ੁਰਗਾਂ ਦਾ ਇਲਾਜ ਫ੍ਰੀ ਹੋ ਜੂ, ਆਹ ਤੁਹਾਡੇ ਲਈ ਆਹ ਕੰਮ ਹੋ ਜੂ। ਸੋ ਇੰਨੀਆਂ ਕੁਛ ਉਹਨਾਂ ਨੂੰ ਦਿਖਾ ਦਿੱਤਾ ਜਾਂਦਾ ਹੈ ਕਿ ਧਰਮ ਨਾਲੋਂ ਵੱਧ ਉਹਨਾਂ ਨੂੰ ਉਹ ਚੀਜ਼ ਦਿਖਦੀ ਹੈ ਜੀ। ਸੋ ਇਸ ਲਈ ਆਹ ਵੀ ਇੱਕ ਪਹਿਲੂ ਹੈ। ਤੇ ਜਦੋਂ ਅਸੀਂ ਆਪਣਿਆਂ ਨੂੰ ਗੱਲ ਨਹੀਂ ਲਾਵਾਂਗੇ, ਅਸੀਂ ਆਪਣੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ, ਘੱਟੋ ਘੱਟ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਤਾਂ ਸ਼੍ਰੋਮਣੀ ਕਮੇਟੀ ਕਰ ਸਕਦੀ ਆ ਜੀ। ਘੱਟੋ ਘੱਟ ਸਿੱਖ ਪਰਿਵਾਰਾਂ ਦੇ ਲੋਕਾਂ ਲਈ ਇਲਾਜ ਦਾ ਪ੍ਰਬੰਧ ਤਾਂ ਸ਼੍ਰੋਮਣੀ ਕਮੇਟੀ ਕਰ ਸਕਦੀ ਆ। ਸੋ ਜੇਕਰ ਆਹ ਦੋ ਤਿੰਨ ਪਹਿਲੂਆਂ ਤੇ ਕੰਮ ਕਰ ਲਵੇ ਕਿ ਭਾਈ ਇਲਾਜ ਖਣੋ ਤੇ ਸਿੱਖਿਆ ਖਣੋ ਤੇ ਰੁਜ਼ਗਾਰ, ਬਰਾਬਰ ਰੁਜ਼ਗਾਰ ਦੇ ਪ੍ਰਬੰਧ ਪੈਦਾ ਕੀਤੇ ਜਾ ਸਕਦੇ ਨੇ। ਸੋ ਉਹਦੇ ਨਾਲ ਪੰਜਾਬੀ ਦਾ ਵੀ ਪ੍ਰਚਾਰ ਹੋਣਾ, ਉਹਦੇ ਨਾਲ ਧਰਮ ਦਾ ਵੀ ਪ੍ਰਚਾਰ ਹੋਣਾ, ਉਹਦੇ ਨਾਲ ਸਿੱਖੀ ਨੇ ਪਰਪੱਕ ਵੀ ਹੋਣਾ। ਸੋ ਇਹਨਾਂ ਪਹਿਲੂਆਂ ਤੇ ਘੱਟੋ ਘੱਟ ਸ਼੍ਰੋਮਣੀ ਕਮੇਟੀ ਕੰਮ ਕਰ ਸਕਦੀ ਹੈ ਨਾ। ਫਿਰ ਟਕਰਾਅ ਦੀ ਲੋੜ ਨਹੀਂ, ਕਿਸੇ ਲੀਕ ਦੇ ਬਰਾਬਰ ਛੋਟੀ ਲੀਕ ਨੂੰ ਵੱਡੀ, ਥੱਲੇ ਵੱਡੀ ਲੀਕ ਖਿੱਚ ਕੇ ਤੁਸੀਂ ਬੜੀ ਕਰ ਸਕਦੇ ਹੋ। ਸੋ ਉਸ ਲੀਕ ਨੂੰ ਮਟੇਣ ਦੀ ਕੋਸ਼ਿਸ਼ ਕਰੋਗੇ ਤਾਂ ਟਕਰਾਅ ਹੋਏਗਾ। ਉਹ ਇਹ ਟਕਰਾਅ ਚੋਂ ਬਚਣ ਦੀ ਲੋੜ ਹੈ, ਕਿਉਂਕਿ ਇਹਦਾ ਖਮਿਆਜ਼ਾ ਬਾਹਰ ਬੈਠੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਭਾਰਤੀਆਂ ਨੂੰ ਭੋਗਣਾ ਪੈ ਸਕਦਾ। ਇਹ ਇੱਕ ਵੱਡਾ ਖਤਰਾ ਖੜਾ ਹੈ। ਇਸ ਮਸਲੇ ਤੇ ਜਥੇਦਾਰ ਸਾਹਿਬ ਨੂੰ ਵੀ, ਇਸ ਮਸਲੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ, ਇਸ ਮਸਲੇ ਤੇ ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਵੀ, ਉਹਨਾਂ ਦੇ ਪਾਦਰੀਆਂ ਨੂੰ ਵੀ ਆਪੋ ਆਪਣੀ ਭੂਮਿਕਾ 'ਚ, ਆਪੋ ਆਪਣੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਚਾਹੀਦਾ। ਹਰੇਕ ਨੂੰ ਅਧਿਕਾਰ ਹੈ ਆਪਣੇ ਧਰਮ ਦੀ ਗੱਲ ਕਰਨਾ, ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ, ਪਰ ਦੂਏ ਦੇ ਘਰ 'ਚ ਸੰਨ ਲਾਉਣ ਦਾ ਅਧਿਕਾਰ ਨਹੀਂ ਨਾ। ਸੋ ਈਸਾਈ ਭਾਈਚਾਰੇ ਵੱਲੋਂ, ਉਹਨਾਂ ਦੇ ਪਾਦਰੀਆਂ ਵੱਲੋਂ ਜਿਹੜਾ ਸੰਨ ਲਾਉਣ ਦਾ ਤਰੀਕਾ ਹੈ, ਉਹਨੇ ਟਕਰਾਅ ਤੱਕ ਲਿਆਂਦਾ। ਉਹ ਟਕਰਾਅ ਨੂੰ ਰਾਜਨੀਤਿਕ ਧਿਰਾਂ ਫਾਇਦਾ ਚੱਕਣ ਲਈ ਤਿਆਰ ਬੈਠੀਆਂ ਨੇ। ਉਹਦੇ ਚੋਂ ਪੰਜਾਬ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਜਦੋਂ ਪੰਜਾਬ 'ਚ ਲਾਂਬੂ ਲੱਗਿਆ ਤਦ ਉਹਦਾ ਨੁਕਸਾਨ ਸੂਬੇ ਨੂੰ ਵੀ ਹੋਇਆ ਤੇ ਬਾਕੀਆਂ ਨੂੰ ਵੀ ਹੋਇਆ। ਸੋ ਇਸ ਲਈ ਇਹ ਧਰਮ ਦੀ ਆੜ 'ਚ ਰਾਜਨੀਤਿਕ ਲਾਂਬੂ ਹੈ ਔਰ ਇਹਦਾ ਅਸਰ ਤੁਹਾਨੂੰ 24 'ਚ ਨਜ਼ਰ ਆਏਗਾ। ਪ੍ਰਵੀਨ ਜੀ ਬਿਲਕੁਲ ਜੀ, ਬਿਲਕੁਲ। ਜਿਹੜੇ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਤਰੀਕੇ ਨਾਲ ਪੰਜਾਬ ਨੂੰ ਸਿਆਸੀ ਲਾਂਬੂ, ਇਹਦੀਆਂ ਤਾਰਾਂ ਤਾਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਨਾਲ ਹੀ ਜਾ ਜੁੜਦੀਆਂ ਨੇ ਜਿਨ੍ਹਾਂ ਲੋਕਾਂ ਨੂੰ ਇਹ ਚੀਜ਼ਾਂ ਮਾਫ ਕਾਉਂਦੀਆਂ ਨੇ।